ਅੱਲਾ ਨੇ ਹਜ਼ਰਤ ਆਦਮ ਅਲੈਹਿਸਲਾਮ ਤੇ ਹਜ਼ਰਤ ਅੱਬਾ ਨੂੰ ਦੁਨੀਆ ਅੰਦਰ ਭੇਜਿਆ ਅਤੇ ਉਹਨਾਂ ਤੋਂ ਔਲਾਦ ਪੈਦਾ ਹੋਈ। ਫਿਰ ਇਸ ਤੋਂ ਬਾਅਦ ਉਹਨਾਂ ਦੀ ਔਲਾਦ ਪੈਦਾ ਹੋਈ। ਇਸ ਤਰ੍ਹਾਂ ਹੀ ਪੂਰੀ ਧਰਤੀ ਉੱਪਰ ਹਜ਼ਰਤ ਆਦਮ ਅਲੈਹਿਸਲਾਮ ਦੀ ਔਲਾਦ ਫੈਲ ਗਈ। ਇਸ ਤੋਂ ਕੁਝ ਸਾਲ ਬਾਅਦ ਹਜ਼ਰਤ ਆਦਮ ਦਾ ਇੰਤਕਾਲ ਹੋ ਗਿਆ। ਫਿਰ ਉਹ ਲੋਕ ਬਹੁਤ ਜ਼ਿਆਦਾ ਬੁਰਾਈਆਂ ਵਿੱਚ ਲੱਗ ਗਏ। ਉਹ ਤਰ੍ਹਾਂ ਤਰ੍ਹਾਂ ਦੀਆਂ ਗਲਤੀਆਂ ਕਰਨ ਲੱਗ ਪਏ। ਅੱਲਾ ਉਹਨਾਂ ਤੋਂ ਨਾਰਾਜ਼ ਸੀ। ਫਿਰ ਅੱਲਾ ਨੇ ਉਹਨਾਂ ਤੋਂ ਨਾਖੁਸ਼ ਹੋ ਕੇ ਉਹਨਾਂ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ। ਫਿਰ ਅੱਲਾ ਨੇ ਇੱਕ ਆਪਣਾ ਬਹੁਤ ਹੀ ਨੇਕ ਬੰਦਾ ਲੋਕਾਂ ਵਿੱਚ ਪੈਦਾ ਕੀਤਾ ਜਿਸ ਦਾ ਨਾਮ ਨੂਹ ਸੀ। ਹਜ਼ਰਤ ਨੂਹ ਅਲੈਹਿਸਲਾਮ ਬਹੁਤ ਹੀ ਜ਼ਿਆਦਾ ਚੰਗੇ ਇਨਸਾਨ ਸਨ ਅਤੇ ਉਹ ਹਰ ਵਕਤ ਅੱਲਾ ਦੀ ਇਬਾਦਤ ਕਰਨ ਵਾਲੇ ਸਨ। ਤੇ ਅੱਲਾ ਨੇ ਹਜ਼ਰਤ ਨੂਹ ਅਲੈਹਿਸਲਾਮ ਨੂੰ ਕਿਹਾ ਕਿ ਤੂੰ ਇੱਕ ਕਿਸ਼ਤੀ ਬਣਾ, ਕਿਉਂਕਿ ਮੈਂ ਇਸ ਦੁਨੀਆ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ। ਤੂੰ ਉਸ ਕਿਸ਼ਤੀ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਅਤੇ ਖੁਦ ਆਪ ਅਤੇ ਪੰਛੀਆਂ ਦਾ ਅਤੇ ਜਾਨਵਰਾਂ ਦਾ ਇੱਕ ਇੱਕ ਜੋੜਾ ਬਿਠਾ ਅਤੇ ਮੈਂ ਤੈਨੂੰ ਬਚਾ ਲਵਾਂਗਾ। ਫਿਰ ਹਜ਼ਰਤ ਨੂਹ ਅਲੈਹਿਸਲਾਮ ਨੇ ਅੱਲਾ ਦੇ ਹੁਕਮ ਮੁਤਾਬਿਕ ਹੀ ਕੀਤਾ ਅਤੇ ਇੱਕ ਕਿਸ਼ਤੀ ਬਣਾਈ ਤੇ ਉਸ ਵਿੱਚ ਇੱਕ ਇੱਕ ਜੋੜੇ ਨੂੰ ਬਿਠਾਇਆ। ਇਸ ਤੋਂ ਕੁਝ ਦਿਨ ਬਾਅਦ ਧਰਤੀ ਦੇ ਉੱਪਰ ਇੱਕ ਬਹੁਤ ਵੱਡਾ ਤੂਫਾਨ ਆਇਆ। ਇਸ ਤਰ੍ਹਾਂ ਲੱਗਿਆ ਕਿ ਜਿਵੇਂ ਅਸਮਾਨਾਂ ਵਿੱਚੋਂ ਪਾਣੀ ਦੀ ਖਿੜਕੀ ਖੁੱਲ੍ਹ ਗਈ ਹੋਵੇ ਅਤੇ ਸਾਰੀ ਧਰਤੀ ਉੱਪਰ ਪਾਣੀ ਹੀ ਪਾਣੀ ਹੋ ਗਿਆ ਹੋਵੇ। ਇਹ ਧਰਤੀ ਦੇ ਲੋਕਾਂ ਉੱਪਰ ਇੱਕ ਵੱਡਾ ਅਜ਼ਾਬ ਸੀ ਅੱਲਾ ਵੱਲੋਂ, ਜਿਸ ਨਾਲ ਸਾਰੀ ਧਰਤੀ ਦੇ ਲੋਕ ਖ਼ਤਮ ਹੋ ਚੁੱਕੇ ਸਨ। ਅਤੇ ਹਜ਼ਰਤ ਨੂਹ ਅਲੈਹਿਸਲਾਮ ਦੀ ਕਸ਼ਤੀ ਇਸ ਪਾਣੀ ਦੇ ਉੱਤੇ ਚੱਲ ਰਹੀ ਸੀ। ਇਸ ਤੋਂ ਬਾਅਦ ਹਵਾ ਨੇ ਜਾ ਕੇ ਸਾਰੀ ਧਰਤੀ ਤੋਂ ਪਾਣੀ ਨੂੰ ਹੌਲੀ ਹੌਲੀ ਸੁਕਾ ਦਿੱਤਾ ਅਤੇ ਹਜ਼ਰਤ ਨੂਹ ਅਲੈਹਿਸਲਾਮ ਦੀ ਕਸ਼ਤੀ ਇੱਕ ਵੱਡੇ ਪਹਾੜ ਦੇ ਉੱਪਰ ਟਿਕ ਗਈ। ਜਦੋਂ ਹਜ਼ਰਤ ਨੂਹ ਅਲੈਹਿਸਲਾਮ ਨੇ ਧਰਤੀ ਵੱਲ ਵੇਖਿਆ ਤਾਂ ਉਹਨਾਂ ਨੇ ਵੇਖਿਆ ਕਿ ਸਾਰੀ ਧਰਤੀ ਸੁੱਕ ਚੁੱਕੀ ਸੀ ਅਤੇ ਅੱਲਾ ਨੇ ਹੁਕਮ ਦਿੱਤਾ ਕਿ ਤੂੰ ਕਸ਼ਤੀ ਵਿੱਚੋਂ ਸਾਰੇ ਲੋਕਾਂ ਨੂੰ ਅਤੇ ਜਾਨਵਰਾਂ ਨੂੰ ਬਾਹਰ ਕੱਢ। ਅਤੇ ਹਜ਼ਰਤ ਨੂਹ ਅਲੈਹਿਸਲਾਮ ਨੇ ਇਸ ਤਰ੍ਹਾਂ ਹੀ ਕੀਤਾ। ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਕਿਸ਼ਤੀ ਵਿੱਚੋਂ ਬਾਹਰ ਕੱਢ ਦਿੱਤਾ। ਜਦੋਂ ਉਹ ਸਾਰੇ ਕਸ਼ਤੀ ਵਿੱਚੋਂ ਹੇਠਾਂ ਉਤਰੇ ਤਾਂ ਉਹ ਸਾਰੇ ਆਬਾਦੀ ਵਧਾਉਣ ਲਈ ਫੈਲ ਗਏ। ਫਿਰ ਹਜ਼ਰਤ ਨੂਹ ਨੇ ਇੱਕ ਕੁਰਬਾਨੀ ਦੇਣ ਵਾਲਾ ਪੱਥਰ ਬਣਾਇਆ। ਫਿਰ ਕੁਝ ਸਾਫ਼ ਸੁਥਰੇ ਜਾਨਵਰਾਂ ਵਿੱਚੋਂ ਕੁਝ ਦੀ ਕੁਰਬਾਨੀ ਦਿੱਤੀ ਅਤੇ ਇਸ ਤੋਂ ਅੱਲਾ ਬਹੁਤ ਖੁਸ਼ ਹੋਇਆ ਅਤੇ ਹਜ਼ਰਤ ਨੂਹ ਅਲੈਹਿਸਲਾਮ ਨੂੰ ਕਿਹਾ ਕਿ ਮੈਂ ਤੇਰੀ ਔਲਾਦ ਪੂਰੀ ਧਰਤੀ ਦੇ ਉੱਪਰ ਫੈਲਾ ਦੇਵਾਂਗਾ। ਇਸ ਤੋਂ ਬਾਅਦ ਪਾਣੀ ਤੋਂ ਜਾਂ ਬਾਰਿਸ਼ ਤੋਂ ਸਾਰੀ ਧਰਤੀ ਦੇ ਲੋਕਾਂ ਨੂੰ ਖ਼ਤਮ ਕਰਨ ਵਾਲਾ ਅਜ਼ਾਬ ਨਹੀਂ ਆਵੇਗਾ। ਇਸ ਦੀ ਇੱਕ ਨਿਸ਼ਾਨੀ ਦਿੰਦਾ ਹਾਂ ਕਿ ਜਦੋਂ ਵੀ ਤੁਸੀਂ ਅਸਮਾਨ ਵਿੱਚ ਵੇਖੋਗੇ ਤਾਂ ਤੁਹਾਨੂੰ ਇੱਕ ਸਤਰੰਗੀ ਪਿੰਗ ਦਿਖਾਈ ਦੇਵੇਗੀ। ਇਸ ਤੋਂ ਮੈਂ ਵਾਅਦਾ ਕਰਦਾ ਹਾਂ ਕਿ ਪਾਣੀ ਤੋਂ ਜਾਂ ਬਾਰਿਸ਼ ਤੋਂ ਸਾਰੀ ਧਰਤੀ ਦੇ ਲੋਕਾਂ ਨੂੰ ਖ਼ਤਮ ਕਰਨ ਵਾਲਾ ਅਜ਼ਾਬ ਨਹੀਂ ਆਵੇਗਾ।